ਭਾਰਤ ਵਿੱਚ ਕੋਰੋਨਾ ਦੀ ਵਜ੍ਹਾ ਤੋਂ ਆਕਸੀਜਨ ਦੀ ਸ਼ਦੀਦ ਕਮੀ ਹੋਈ, ਜਿਹਦੇ ਨਤੀਜੇ ਵਿੱਚ ਕਈ ਲੋਕਾਂ ਨੂੰ ਮੌਤ ਦੇ ਮੂੰਹ ਵਿੱਚ ਜਾਣਾ ਪਿਆ। ਤਿੱਬੀ ਮਾਹਿਰੀਨ ਦਾ ਆਖਣਾ ਹੈ ਕਿ ਜੇ ਪਾਕਿਸਤਾਨੀਆਂ ਇਹਤਿਆਤ ਨਾ ਕੀਤੀ ਤੇ ਫਿਰ ਪਾਕਿਸਤਾਨ ਵਿੱਚ ਵੀ ਭਾਰਤ ਵਰਗੇ ਹਾਲਾਤ ਪੈਦਾ ਹੋ ਸਕਦੇ ਨੇ। ਹਕੂਮਤ ਵੀ ਮੁਸਲਸਲ ਕੋਰੋਨਾ ਦੇ ਫੈਲਾਅ ਤੇ ਕਾਬੂ ਪਾਉਣ ਵਾਸਤੇ ਕੋਸ਼ਿਸ਼ ਕਰ ਰਹੀ ਹੈ। ਕਦੀ ਵਜ਼ੀਰ ਆਜ਼ਮ ਸਾਹਿਬ ਮਾਸਕ ਪਾਉਣ ਦੀ ਸਲਾਹ ਦਿੰਦੇ ਆ ਤੇ ਕਦੀ ਲਾਕਡਾਊਨ ਦਾ ਖਦਸ਼ਾ ਜ਼ਾਹਰ ਕਰਦਿਆਂ ਨਜ਼ਰ ਆਉਂਦੇ ਨੇ। ਇਸ ਦੌਰਾਨ ਫੌਜ ਵੀ ਬੁਲਾ ਲਈ ਗਈ ਹੈ, ਪਰ ਪਾਕਿਸਤਾਨ ਉੱਤੇ ਅੱਲਾ ਦਾ ਕੋਈ ਖਾਸ ਹੀ ਕਰਮ ਹੈ ਕਿ ਐਸੀ ਖਬਰ ਸਾਹਮਣੇ ਆਈ ਹੈ ਜਿਹੜੀ ਸਾਨੂੰ ਇੰਡੀਆ ਵਰਗੇ ਹਾਲਾਤ ਤੋਂ ਬਚਾਉਣ ਲਈ ਮਦਦਗਾਰ ਸਾਬਤ ਹੋ ਸਕਦੀ ਹੈ। ਇਹ ਕਿਹੜੀ ਖਬਰ ਹੈ? ਤਫਸੀਲ ਵੱਲ ਜਾਣ ਤੋਂ ਪਹਿਲਾਂ ਤੁਸੀਂ ਮਾਂ ਬੋਲੀ ਦੇ ਸਭ ਤੋਂ ਵੱਡੇ ਪੰਜਾਬੀ ਮੀਡੀਆ ਗਰੁੱਪ ਦਾ ਚੈਨਲ ਸਬਸਕ੍ਰਾਈਬ ਕਰ ਲਓ ਤਾਂ ਕਿ ਸਾਡੀ ਹਰ ਵੀਡੀਓ ਤੁਹਾਨੂੰ ਵੇਲੇ ਸਿਰ ਮਿਲਦੀ ਰਹੇ। ਭਾਰਤ ਵਿੱਚ ਮਚੇ ਕੋਹਰਾਮ ਦੀ ਵੱਡੀ ਵਜ੍ਹਾ ਆਕਸੀਜਨ ਦੀ ਕਮੀ ਸਾਹਮਣੇ ਆਈ ਹੈ, ਪਰ ਪਾਕਿਸਤਾਨ ਵਿੱਚ ਆਕਸੀਜਨ ਦਾ ਬਹੁਤ ਵੱਡਾ ਪੈਦਾਵਾਰੀ ਯੂਨਿਟ ਮੌਜੂਦ ਹੈ ਜਿਹੜਾ ਪੂਰੇ ਮੁਲਕ ਨੂੰ ਆਕਸੀਜਨ ਦੀ ਕਮੀ ਤੋਂ ਦੂਰ ਰੱਖ ਸਕਦਾ ਹੈ। ਇਹ ਆਕਸੀਜਨ ਪਲਾਂਟ ਕਰਾਚੀ ਵਿੱਚ ਮੌਜੂਦ ਪਾਕਿਸਤਾਨ ਸਟੀਲ ਮਿਲਸ ਦੇ ਅੰਦਰ ਲੱਗਾ ਹੋਇਆ ਹੈ, ਜਿਹਨੂੰ ਚਲਾ ਕੇ 15,200 ਕਿਊਬਿਕ ਮੀਟਰ ਆਕਸੀਜਨ ਫੀ ਘੰਟੇ ਦੇ ਹਿਸਾਬ ਨਾਲ ਪੈਦਾ ਕੀਤੀ ਜਾ ਸਕਦੀ ਹੈ। ਜੇ ਇਸ ਆਕਸੀਜਨ ਪਲਾਂਟ ਨੂੰ ਮੁਸਲਸਲ ਫੁੱਲ ਕੈਪੈਸਿਟੀ ਵਿੱਚ ਚਲਾਇਆ ਜਾਵੇ ਤੇ ਪਾਕਿਸਤਾਨ ਨਾ ਸਿਰਫ ਆਪਣੇ ਲਈ ਆਕਸੀਜਨ ਪੂਰੀ ਕਰ ਸਕਦਾ ਹੈ ਬਲਕਿ ਭਾਰਤ ਨੂੰ ਵੀ ਆਕਸੀਜਨ ਦਿੱਤੀ ਜਾ ਸਕਦੀ ਹੈ। ਸੋਨੇ ਤੇ ਸੁਹਾਗਾ ਇਹ ਹੋਇਆ ਕਿ ਹੁਕਮਰਾਨਾਂ ਵੀ ਇਸ ਖਬਰ ਤੇ ਕੰਨ ਧਰਦਿਆਂ ਹੋਇਆ ਇਸ ਆਕਸੀਜਨ ਪਲਾਂਟ ਦਾ ਜਾਇਜ਼ਾ ਲੈਣ ਦਾ ਫੈਸਲਾ ਕੀਤਾ ਹੈ। ਇੱਕ ਖਬਰ ਹੋਰ ਜਿਹੜੀ ਇਹਦੇ ਨਾਲ ਹੀ ਜੁੜੀ ਹੋਈ ਹੈ ਉਹ ਇਹ ਵੇ ਕਿ ਜੇ ਆਕਸੀਜਨ ਸਿਲੰਡਰਾਂ ਦੀ ਕਮੀ ਹੋ ਜਾਵੇ ਤੇ ਫਿਰ ਐਸੇ ਸਟੀਲ ਮਿਲਸ ਦੇ ਅੰਦਰ ਆਕਸੀਜਨ ਸਿਲੰਡਰ ਬਣਾਉਣ ਦੀ ਕੈਪੈਸਿਟੀ ਵੀ ਮੌਜੂਦ ਹੈ। ਯਾਨੀ ਜੇ ਇਹ ਪਲਾਂਟ ਚੱਲ ਗਿਆ ਤੇ ਫਿਰ ਨਾ ਆਕਸੀਜਨ ਦੀ ਕਮੀ ਰਹੇਗੀ ਤੇ ਨਾ ਆਕਸੀਜਨ ਸਿਲੰਡਰਾਂ ਦੀ। ਹਕੂਮਤ ਨੇ ਇੱਕ ਹੋਰ ਸਿਆਣਪੋ ਇਹ ਕੀਤੀ ਹੈ ਕਿ ਪਾਕਿਸਤਾਨ ਦੀ ਰਵਾਇਤੀ ਬਿਊਰੋਕ੍ਰੇਸੀ ਉੱਤੇ ਜ਼ਿਆਦਾ ਇਨਸਾਰ ਨਹੀਂ ਕੀਤਾ ਬਲਕਿ ਮਿਲਟਰੀ ਇੰਜੀਨੀਅਰਿੰਗ ਤੋਂ ਵੀ ਬੰਦੇ ਬੁਲਾਏ ਜਾ ਰਹੇ ਨੇ ਤਾਂ ਕਿ ਇਸ ਪਲਾਂਟ ਨੂੰ ਚਲਾਉਣ ਦੀ ਪੂਰੀ ਕੋਸ਼ਿਸ਼ ਕੀਤੀ ਜਾ ਸਕੇ।